ਪੰਜਾਬੀ ਰੇਡੀਓ ਯੂਐਸਏ ਨਾਲ ਜੁੜੇ ਹੋਏ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਪਿਛਲੇ ਦਿਨੀ ਇੱਕ ਚਰਚਾ ਬੜੀ ਚੱਲੀ ਹੈ ਕਿ ਲੀਡਰਾਂ ਦੀ ਸਿਕਿਉਰਿਟੀ ਪੰਜਾਬ ਸਰਕਾਰ ਨੇ ਘਟਾਤੀ ਆ ਤੇ ਉਸ ਤੋਂ ਬਾਅਦ ਇਹ ਬੜੇ ਤੜਫੇ ਨੇ ਲੀਡਰ ਜਿਹੜੇ ਆ ਜਿਨ੍ਹਾਂ ਦੀ ਘਟਾਈ ਹੈ ਜਿਨ੍ਹਾਂ ਦੀ ਘਟਾਈ ਆ ਉਹ ਤਾਂ ਘੱਟ ਤੜਫੇ ਨੇ। ਹੋਰ ਜਿਹੜੇ ਉਹਨਾਂ ਦੇ ਆਸੇ-ਪਾਸੇ ਜਿਹੜਾ ਘੇਰਾ ਹੁੰਦਾ ਵਾ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਉਹ ਬੜਾ ਤੜਫੇ ਨੇ, ਖਾਸ ਕਰਕੇ ਅਕਾਲੀ ਦਲ ਦੇ। ਉਹ ਕਹਿੰਦੇ ਜੀ ਜੇ ਸਿਕਿਉਰਿਟੀ ਘਟਾਤੀ ਆ ਫਿਰ ਜੀ ਇਹ ਜਿਹੜੀਆਂ ਸੋਸ਼ਲ ਮੀਡੀਆ 'ਤੇ ਖਬਰਾਂ ਫੈਲਦੀਆਂ ਵਾ ਅਤੇ ਫਿਰ ਖਬਰਾਂ ਫੈਲਣ ਤੋਂ ਬਾਅਦ ਇਹਨਾਂ ਨੂੰ ਖਤਰਾ ਹੋ ਸਕਦਾ। ਅਤੇ ਪੁੱਛਣ ਵਾਲਾ ਹੋਵੇ ਕੋਈ, ਤੁਹਾਨੂੰ ਘਰੋਂ ਆਵਾਜ਼ ਮਾਰ ਕੇ ਕੌਣ ਲਿਆ ਵਾ ਕਿ ਖਤਰੇ ਵਾਲਾ ਕੰਮ ਕਰੋ? ਕਿਉਂ ਜੋਖਮ ਵਾਲਾ ਕੰਮ ਕਰਦੇ ਹੋ? ਲੋਕਾਂ ਨੇ ਤਾਂ ਤੁਹਾਨੂੰ ਸੱਦਿਆ ਨਹੀਂ ਕਿ ਤੁਸੀਂ ਜੋਖਮ ਵਾਲਾ ਕੰਮ ਕਰੋ। ਇੰਨਾ ਹੀ ਡਰ ਆ ਜਾਣ ਦਾ ਅਤੇ ਘਰੇ ਬੈਠੋ। ਤੁਹਾਡੀ ਥਾਂ 'ਤੇ ਕੋਈ ਹੋਰ ਆਪਸ਼ਨਾਂ ਥੋੜ੍ਹੀਆਂ ਨੇ। ਕਿਸੇ ਨੂੰ ਹੋਰ ਨੂੰ ਵੀ ਇਹ ਕੰਮ ਕਰ ਲੈਣ ਦਿਓ ਜੋਖਮ ਭਰਿਆ। ਕਿਸੇ ਹੋਰ ਨੂੰ ਵੀ ਇੰਨੇ ਡਰ ਵਾਲਾ ਕੰਮ ਕਰ ਲੈਣ ਦਿਓ। ਕਿਉਂ ਡਰ ਵਾਲਾ ਕੰਮ ਕਰਦੇ ਹੋ? ਕਿਉਂ ਜਾਨ ਜੋਖਮ 'ਚ ਪਾਉਣੇ ਹੋ? ਇੰਨਾ ਤੁਸੀਂ ਵਿਕਾਸ ਕੀਤਾ, ਜਿਹੜਾ ਮਰਜ਼ੀ ਕਾਰੋਬਾਰ ਖੋਲ੍ਹ ਕੇ ਬਹਿ ਜਾਓ, ਤੁਹਾਡੇ ਤਾਂ ਕਾਰੋਬਾਰ ਚੱਲੇ ਹੀ ਬਹੁਤ ਆ। ਸੋ ਇੰਤਹਾ ਹੋਈ ਪਈ ਆ ਇੱਥੇ ਸ਼ਰਮ ਹਿਆ ਵਾਲੀ ਵੀ ਸਾਡੇ ਲੀਡਰਾਂ ਦੇ ਵਿੱਚ। ਚੀਕਾਂ ਹੀ ਮਾਰ ਰਹੇ ਨੇ, ਹਾਲਾਂਕਿ ਲੋਕਾਂ ਨੂੰ ਚੀਕਾਂ ਮਾਰਨੀਆਂ ਚਾਹੀਦੀਆਂ ਵਾ। ਔਰ ਦੇਖੋ ਕਿੱਡੀ ਇਹਨਾਂ ਦੀ ਜਿਹੜੀ ਆ ਇੱਕ ਹੱਦ ਪਾਰ ਕਰ ਗਏ ਆ ਇਹ ਸ਼ਰਮ ਹਿਆ ਵਾਲੀ, ਕਿੱਡੀ ਹੱਦ ਪਾਰ ਕਰ ਗਏ। ਤੁਹਾਨੂੰ ਦੱਸਦੇ ਹਾਂ ਕਿਹੜੇ ਨੇ ਚੀਕਾਂ ਮਾਰੀਆਂ ਵਾ। ਸਭ ਤੋਂ ਪਹਿਲਾਂ ਇਹ ਹੈ ਵੀ ਲੋਕ ਤੁਹਾਨੂੰ ਘਰਾਂ 'ਚੋਂ ਨਹੀਂ ਲੈ ਕੇ ਆਏ ਕਿ ਆਹ ਕੰਮ ਕਰੋ, ਸਾਡੇ ਖਾਤਰ ਚੋਣ ਲੜੋ। ਠੀਕ ਹੈ, ਲੋਕਾਂ ਕੋਲ ਪਹਿਲਾਂ ਆਪਸ਼ਨ ਹੀ ਹੈ ਨਹੀਂ ਸੀ। ਹੁਣ ਜਦੋਂ ਲੋਕਾਂ ਨੇ ਆਪਸ਼ਨ ਮਿਲੀ, ਲੋਕਾਂ ਨੇ ਵਰਤ ਲਈ। ਹਾਲਾਂਕਿ ਅਸੀਂ ਨਹੀਂ ਕਹਿੰਦੇ ਕਿ ਆਪਸ਼ਨ ਸਹੀ ਹੈ ਜਾਂ ਗਲਤ ਹੈ, ਇਹਦਾ ਪਤਾ ਨਹੀਂ ਹੈ, ਜਾਂ ਰਾਹ ਪੈ ਜਾਣਗੇ ਜਾਂ ਵਾਹ ਪੈ ਜਾਣਗੇ, ਪਰ ਤੁਹਾਨੂੰ ਘਰੇ ਜ਼ਰੂਰ ਬਿਠਾਤਾ, ਇੰਨਾ ਜ਼ਰੂਰ ਆ। ਔਰ ਸਿਕਿਉਰਿਟੀ 'ਚ ਕੀ ਇਹੋ ਜਿਹਾ ਕੰਮ ਕਰਦੇ ਹੋ ਕਿ ਤੁਹਾਨੂੰ ਸਿਕਿਉਰਿਟੀ ਲੈਣੀ ਪੈਂਦੀ? ਕਿਉਂ ਕਰਦੇ ਹੋ ਇਹੋ ਜਿਹੇ ਕੰਮ? ਇੱਥੇ ਜਿਹੜੇ ਗੱਲਾਂ ਕਰਦੇ ਹੋ ਤੁਸੀਂ ਬਾਹਰਲੇ ਦੇਸ਼ਾਂ 'ਚ ਆਏ ਆ, ਬਾਹਰਲੇ ਦੇਸ਼ਾਂ ਦੇ ਜਿਹੜੇ ਸਿਆਸਤਦਾਨ ਆ ਉਹਨਾਂ ਨੂੰ ਵੀ ਫੋਲੋ ਕਰਿਆ ਕਰੋ। ਸੋ ਜਿਹੜੇ ਚੀਕਾਂ ਮਾਰ ਰਹੇ ਨੇ, ਖਾਸ ਕਰਕੇ ਜਿਹੜੇ ਲੀਡਰ ਅਤੇ ਉਹਨਾਂ ਦੇ ਆਸੇ-ਪਾਸੇ ਚਾਪਲੂਸ ਟਾਈਪ ਦੇ ਲੋਕ, ਉਹਨਾਂ ਨੂੰ ਸਵਾਲ ਆ ਕਿ ਜਿਹੜੇ ਤੁਸੀਂ ਚੀਕਾਂ ਮਾਰ ਰਹੇ ਹੋ ਕਿ ਹਾਈ ਸਿਕਿਉਰਿਟੀ ਘਟਾਤੀ, ਕਿਤੇ ਹਮਲਾ ਨਾ ਹੋ ਜੇ, ਕਿਤੇ ਇਹ ਨਾ ਹੋ ਜੇ, ਉਹ ਨਾ ਹੋ ਜੇ। ਆਪਣੀ ਸਿਕਿਉਰਿਟੀ ਦਾ ਇੰਤਜ਼ਾਮ ਆਪ ਕਰੋ ਜੇ ਜਾਣ ਦਾ ਖਤਰਾ ਵਾ। ਟੈਕਸ ਪੇਅਰਸ ਦੇ ਪੈਸੇ ਦਾ ਕਿਉਂ? ਦੂਜੀ ਗੱਲ ਇਹ ਆ ਕਿ ਖਜ਼ਾਨੇ 'ਤੇ ਬੋਝ ਕਿਉਂ ਬਣਦੇ ਹੋ? ਜੋਖਮ ਵਾਲਾ ਕੰਮ ਤੁਸੀਂ ਆਪ ਕਰਦੇ ਹੋ, ਆਪ ਦੇ ਲਈ ਕਰਦੇ ਹੋ। ਜੇਕਰ ਝੂਠ ਹੈ, ਜੇਕਰ ਪੰਜਾਬੀ ਰੇਡੀਓ ਯੂਐਸਏ ਦੀ ਇਹ ਸਕਰੀਨ ਝੂਠ ਬੋਲ ਰਹੀ ਹੈ, ਤਾਂ ਪਿਛਲੇ 10 ਸਾਲਾਂ ਦੇ ਰਿਕਾਰਡ ਕੱਢ ਕੇ ਦੇਖ ਲਓ ਕਿ ਵਿਕਾਸ ਕਿਹਦਾ ਹੋਇਆ। ਤੁਹਾਡੇ ਹੀ ਦਿੱਤੇ ਹਲਫਨਾਮੇ ਦੱਸਦੇ ਨੇ ਲੋਕਾਂ ਨੂੰ ਕਿ ਕਿਸੇ ਦੀ ਜਾਇਦਾਦ ਦੁੱਗਣੀ ਹੋ ਗਈ, ਕਿਸੇ ਦੀ ਆਮਦਨ ਦੁੱਗਣੀ ਹੋ ਗਈ, ਕੋਈ ਅਰਬਾਂਪਤੀ ਹੈ, ਕਿਸੇ ਬੀਬੀ ਕੋਲੇ ਗਹਿਣੇ ਹੀ ਦੂਜੇ ਆਮ ਜਿਹੜੇ ਦੂਜੇ ਸਿਆਸਤਦਾਨ ਉਹਨਾਂ ਨਾਲ ਵੱਧ ਆ। ਇਹ ਆਂਕੜੇ ਅਸੀਂ ਤਾਂ ਕਿਤੋਂ ਨਹੀਂ ਲਿਆਂਦੇ। ਤੁਹਾਡੇ ਹਲਫਨਾਮੇ ਤੁਸੀਂ ਜਿਹੜੇ ਆਪਦੇ ਨੇ ਉਹੀ ਆ, ਅਸੀਂ ਤਾਂ ਘਰੋਂ ਨਹੀਂ ਚੱਕ ਕੇ ਬਣਾਏ। ਕਿਉਂ ਪਖੰਡ ਕਰਦੇ ਹੋ? ਚੀਕਾਂ ਕਾਹਤੋਂ ਮਾਰਦੇ ਹੋ? ਚੀਕਾਂ ਤਾਂ ਪਬਲਿਕ ਨੂੰ ਮਾਰਨੀਆਂ ਚਾਹੀਦੀਆਂ ਵਾ, ਜਿਨ੍ਹਾਂ ਨੂੰ ਤੁਸੀਂ ਚੈੱਕ ਦਿੱਤੇ 8-8 ਰੁਪਈਆਂ ਦੇ, ਜਿਨ੍ਹਾਂ ਦੇ ਨਰਮੇ ਮਰੇ, ਜਿਨ੍ਹਾਂ ਦੇ ਬੱਚਿਆਂ ਨੇ ਤੁਹਾਡੇ ਮੂੰਹ ਨਹੀਂ ਝਾਕਦਿਆਂ ਕਦੇ ਲੰਬੀ, ਕਦੇ ਬਠਿੰਡੇ, ਕਦੇ ਪਟਿਆਲੇ ਆ ਕੇ ਡਾਂਗਾਂ ਖਾਧੀਆਂ, ਕਿਸਾਨਾਂ ਨੇ ਵੀ ਖਾਧੀਆਂ, ਜਿਨ੍ਹਾਂ ਤੁਸੀਂ ਪਰਚੇ ਪਾਏ। ਉਹ ਚੀਕਾਂ ਮਾਰਨ ਤਾਂ ਜਾਇਜ਼ ਆ, ਤੁਹਾਡੀਆਂ ਚੀਕਾਂ ਤਾਂ ਬੇਤੁਕੀਆਂ ਨੇ। ਸੋ ਜਿਨ੍ਹਾਂ ਦੀ ਸਿਕਿਉਰਿਟੀ ਦਾ ਕੱਟ ਲੱਗਿਆ ਵਾ, ਉਹ ਤੁਹਾਨੂੰ ਜਿਹੜੇ ਆਂਕੜੇ ਅਸੀਂ ਦੱਸ ਦਿੰਦੇ ਹਾਂ ਹੁਣੇ ਕਿ ਕਿਹਦੀ ਜਿਹੜੀ ਸਿਕਿਉਰਿਟੀ ਆ ਉਹ ਘਟਾਈ ਆ ਪੰਜਾਬ ਸਰਕਾਰ ਨੇ। ਇਹਨਾਂ ਦੇ ਵਿੱਚ ਪਹਿਲਾ ਨੰਬਰ ਆਉਂਦਾ ਸ਼ਾਇਦ ਹਰਸਿਮਰਤ ਕੌਰ ਬਾਦਲ ਦਾ, ਜੇ ਮੈਂ ਝੂਠ ਨਾ ਹੋਵਾਂ। ਵੈਸੇ ਉਹਨਾਂ ਦੀ ਜਿਹੜੀ ਸੁਰੱਖਿਆ ਘਟਾ ਕੇ Y+ ਕਰ ਦਿੱਤੀ ਆ। ਪੰਜਾਬ ਪੁਲਿਸ ਨੇ 8 ਵੱਡੇ ਨੇਤਾਵਾਂ ਦੀ ਸੁਰੱਖਿਆ ਦੇ ਵਿੱਚੋਂ 127 ਪੁਲਿਸ ਕਰਮੀ ਅਤੇ 9 ਗੱਡੀਆਂ ਨੂੰ ਹਟਾ ਦਿੱਤਾ ਅਤੇ ਕਈਆਂ ਨੂੰ ਸੁਰੱਖਿਆ ਕੈਟਾਗਰੀ ਤੋਂ ਬਾਹਰ ਕੀਤਾ ਗਿਆ ਅਤੇ ਕਈਆਂ ਦੀ ਕੈਟਾਗਰੀ ਬਦਲ ਦਿੱਤੀ ਹੈ। ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੀ Z ਕੈਟਾਗਰੀ ਦੀ ਸੁਰੱਖਿਆ ਘਟਾ ਕੇ Y+ ਕਰ ਦਿੱਤੀ ਗਈ ਆ। ਇਸ ਤੋਂ ਪਹਿਲਾਂ ਇਸ ਸਾਲ ਮਾਰਚ ਦੇ ਵਿੱਚ ਪੰਜਾਬ ਸਰਕਾਰ ਨੇ ਨਵਜੋਤ ਕੌਰ ਸਿੱਧੂ, ਮਨਪ੍ਰੀਤ ਬਾਦਲ, ਪ੍ਰਗਟ ਸਿੰਘ ਸਣੇ 122 ਸਾਬਕਾ ਵਿਧਾਇਕਾਂ ਦੀ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਸੀ ਅਤੇ ਅਪ੍ਰੈਲ ਦੇ ਵਿੱਚ 184 ਸਾਬਕਾ ਮੰਤਰੀਆਂ ਦੇ ਸਾਬਕਾ ਵਿਧਾਇਕਾਂ ਦੀ ਸੁਰੱਖਿਆ ਘਟਾਈ ਗਈ ਸੀ। ਮੈਡਮ ਹਰਸਿਮਰਤ ਕੌਰ ਬਾਦਲ ਕੋਲੇ, ਬੀਬੀ ਕੋਲੇ Z ਕੈਟਾਗਰੀ ਦੀ ਸੁਰੱਖਿਆ ਦੇ ਨਾਲ 13 ਪੁਲਿਸ ਵਾਲੇ ਅਤੇ ਇੱਕ ਗੱਡੀ ਸੀ, ਪਰ ਹੁਣ ਉਸ ਨੂੰ Y+ ਕੈਟਾਗਰੀ ਦੀ ਸੁਰੱਖਿਆ ਦੇ ਕੇ 22 ਪੁਲਿਸ ਕਰਮੀ ਅਤੇ ਇੱਕ ਗੱਡੀ ਵਾਪਸ ਲਈ ਗਈ ਆ। ਇਸ ਵੇਲੇ ਉਹਨਾਂ ਦੇ ਕੋਲ 11 ਪੁਲਿਸ ਕਰਮੀਆਂ ਦੀ ਸੁਰੱਖਿਆ। ਇਸ ਤਾਂ ਲੀਡਰਾਂ ਦੇ ਜਵਾਕਾਂ ਕੋਲ ਸੀ, ਅਰਜਨ ਬਾਦਲ ਕੋਲ ਸੁਰੱਖਿਆ ਸੀ। ਅਰਜਨ ਬਾਦਲ ਨੇ ਕੀ ਕੀਤਾ ਵਾ ਪੰਜਾਬ ਦੇ ਵਿੱਚ? ਉਹਦੀ ਕੀ ਦੇਣ ਆ? ਸੁਖਜਿੰਦਰ ਰੰਧਾਵੇ ਦੇ ਮੁੰਡੇ ਕੋਲ ਸੀ, ਉਹਨਾਂ ਦੀ ਕੀ ਉਹਨਾਂ ਦੀ ਪੰਜਾਬ ਦੇ ਵਿੱਚ ਪੰਜਾਬ ਦੇ ਵਿਕਾਸ ਦੇ ਵਿੱਚ ਕੀ ਉਹਨਾਂ ਦਾ ਜਿਹੜਾ ਵਾ ਯੋਗਦਾਨ ਆ? ਕਿਸ ਤਰੀਕੇ ਨਾਲ ਉਹਨਾਂ ਨੇ ਪੰਜਾਬ ਦਾ ਵਿਕਾਸ ਕੀਤਾ? ਕਿਹੜਾ ਸੰਵਿਧਾਨਕ ਅਹੁਦਾ ਸੀ? ਲੀਡਰਾਂ ਦੇ ਜਵਾਕਾਂ ਵਾਸਤੇ ਥੋੜ੍ਹਾ ਪੰਜਾਬ ਦਾ ਖਜ਼ਾਨਾ। ਉਸ ਤੋਂ ਬਾਅਦ ਵਿਜੇਂਦਰ ਸਿੰਗਲਾ ਨਾਲੋਂ ਪਹਿਲਾਂ ਗੱਲ ਕਰ ਲਈ OP ਸੋਨੀ ਦੀ। 19 ਪੁਲਿਸ ਕਰਮੀਆਂ ਨੂੰ ਪੰਜਾਬ ਪੁਲਿਸ ਨੇ ਵਾਪਸ ਬੁਲਾ ਲਿਆ। ਸੋਨੀ ਦੇ ਕੋਲੇ ਪਹਿਲਾਂ Z ਕੈਟਾਗਰੀ ਸੀ
ਤੇ 37 ਪੁਲਿਸ ਵਾਲੇ ਸੀ। ਹੁਣ ਇੱਕ ਗੱਡੀ ਤੇ 18 ਪੁਲਿਸ ਵਾਲੇ ਤੈਨਾਤ ਰਹਿਣਗੇ ਤੇ ਉਹ ਵੀ ਕਿਸੇ ਵੀ ਸੁਰੱਖਿਆ ਕੈਟਾਗਰੀ ਦੇ ਵਿੱਚ ਨਹੀਂ ਰਹਿਣਗੇ। ਵਿਜੇਂਦਰ ਸਿੰਗਲਾ ਕਿਸੇ ਸੁਰੱਖਿਆ ਕੈਟਾਗਰੀ ਦੇ ਵਿੱਚ ਨਹੀਂ ਰੱਖਿਆ ਇਹਨੂੰ, ਸਿਰਫ 4 ਪੁਲਿਸ ਕਰਮੀਆਂ ਦੀ ਸੁਰੱਖਿਆ ਦਿੱਤੀ ਗਈ ਹੈ। ਪਹਿਲਾਂ ਜ਼ੈਡ ਕੈਟਾਗਰੀ ਦੀ ਸੁਰੱਖਿਆ ਤਹਿਤ 22 ਪੁਲਿਸ ਕਰਮੀ ਤੇ ਗੱਡੀ ਮਿਲੀ ਸੀ। ਸਾਬਕਾ ਲੋਕ ਸਭਾ ਮੈਂਬਰ ਸੁਨੀਲ ਜਾਖੜ ਜ਼ੈਡ ਕੈਟਾਗਰੀ ਦੀ ਸੁਰੱਖਿਆ ਤੋਂ ਬਾਹਰ ਕੱਢਤਾ। 12 ਪੁਲਿਸ ਵਾਲੇ ਤੇ ਗੱਡੀ ਵਾਪਸ ਲਈ ਹੈ ਇਹਨਾਂ ਤੋਂ, ਤੇ ਉਹਨਾਂ ਤੋਂ ਹੁਣ ਬਿਨਾਂ ਗੱਡੀ 2 ਪੁਲਿਸ ਵਾਲਿਆਂ ਦੀ ਸੁਰੱਖਿਆ ਦਿੱਤੀ ਗਈ ਹੈ। ਪਰਮਿੰਦਰ ਸਿੰਘ ਪਿੰਕੀ Y+ ਸੁਰੱਖਿਆ ਦੇ ਘੇਰੇ ਤੋਂ ਬਾਹਰ ਕਰਕੇ 26 ਪੁਲਿਸ ਵਾਲੇ ਤੇ ਗੱਡੀ ਵਾਪਸ ਲਈ ਹੈ ਤੇ ਉਹਨਾਂ ਨੂੰ Y+ ਕੈਟਾਗਰੀ ਦੀ ਸੁਰੱਖਿਆ ਤਹਿਤ 8 ਪੁਲਿਸ ਕਰਮੀ ਜਿਹੜੇ ਆ ਦਿੱਤੇ ਗਏ ਆ। ਕੀ ਇਹਨਾਂ ਦਾ ਕੀ ਹੈ? ਵਿਧਾਇਕ ਨੇ ਹੁਣ ਉਹ ਵੀ ਨਹੀਂ ਰਹੇ। ਕਿਉਂ ਦਿੱਤੀ ਇਹਨਾਂ ਨੂੰ? ਕਿਉਂ ਇੰਨਾ ਖਰਚਾ ਵਾ? ਕਿਉਂ ਇੰਨਾ ਜੋਖਮ ਭਰਿਆ ਕੰਮ ਕਰ ਰਹੇ ਆ ਲੋਕ? ਸੋ ਉਸ ਤੋਂ ਬਾਅਦ ਰਜਿੰਦਰ ਕੌਰ ਭੱਠਲ ਤੇ ਤਾਂ ਪੰਜਾਬ ਸਰਕਾਰ ਪਤਾ ਨਹੀਂ ਕਿਉਂ ਖੱਤ ਪਈ ਹੋਈ ਹੈ। ਖੈਰ ਉਹਨਾਂ ਕੋਲੇ ਵੀ ਕਿਸੇ ਕੈਟਾਗਰੀ ਦੀ ਸੁਰੱਖਿਆ ਨਹੀਂ ਹੈ, ਜਦ ਕਿ ਉਹਨਾਂ ਕੋਲੇ Y+ ਕੈਟਾਗਰੀ ਦੀ ਸੁਰੱਖਿਆ ਤੇ 36 ਪੁਲਿਸ ਵਾਲੇ ਤੇ 3 ਗੱਡੀਆਂ ਸਨ। ਹੁਣ ਉਹਨਾਂ ਕੋਲੇ 28 ਪੁਲਿਸ ਕਰਮੀ ਤੇ 3 ਗੱਡੀਆਂ ਵਾਪਸ ਲੈ ਲਈਆਂ ਗਈਆਂ ਨੇ। ਨਵਤੇਜ ਚੀਮਾ ਕੋਲ Y+ ਸੁਰੱਖਿਆ ਵਾਪਸ ਲਈ ਹੈ, 13 ਪੁਲਿਸ ਕਰਮੀ ਤੇ 1 ਗੱਡੀ ਵਾਪਸ ਲਈ ਹੈ। ਹੁਣ ਉਹਦੇ ਕੋਲੇ ਕੋਈ ਕੈਟਾਗਰੀ ਨਹੀਂ ਹੈ, 2 ਪੁਲਿਸ ਕਰਮੀ ਤੇ ਬਿਨਾਂ ਗੱਡੀ ਤੋਂ ਹੈ। ਕੇਵਲ ਸਿੰਘ ਨੂੰ Y+ ਕੈਟਾਗਰੀ ਹਟਾ ਦਿੱਤੀ ਹੈ ਤੇ ਸਾਰੀ ਗੱਡੀ ਸਣੇ ਸਾਰੀ ਸੁਰੱਖਿਆ ਜਿਹੜੀ ਹੈ ਵਾਪਸ ਲੈ ਲਈ ਹੈ। ਸਾਬਕਾ ਵਿਧਾਇਕ ਹੈ ਇਹ। ਅਕਾਲੀ ਦਲ ਨੇ ਸਵਾਲ ਚੁੱਕੇ ਨੇ ਦਲਜੀਤ ਸਿੰਘ ਚੀਮਾ ਨੇ, ਜਿਹੜਾ ਮੈਂ ਤੁਹਾਨੂੰ ਦੱਸ ਕੇ ਹਟਾਂ ਕਿ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿਆਸੀ ਆਗੂਆਂ ਤੇ ਸਾਬਕਾ ਪੁਲਿਸ ਅਫਸਰਾਂ ਦੀ ਸੁਰੱਖਿਆ ਘਟਾ ਕੇ ਇਸ ਨੂੰ ਮੀਡੀਆ ਦੇ ਵਿੱਚ ਫੈਲਾਇਆ ਗਿਆ ਤੇ ਉਹਨਾਂ ਦੇ ਦੁਸ਼ਮਣਾਂ ਤੱਕ ਪਹੁੰਚ ਕੇ ਜਾਣ ਦਾ ਖਤਰਾ ਪੈਦਾ ਕਰ ਸਕਦਾ। ਜੇ ਦੁਸ਼ਮਣ ਜਾਣ ਦਾ ਖਤਰਾ ਵਾ, ਘਰੇ ਬੈਠੋ, ਕਿਸੇ ਨੇ ਬਾਂਹ ਫੜ ਕੇ ਥੋੜ੍ਹਾ ਲਿਆਂਦਾ ਵਾ ਕਿ ਆਓ ਸਾਡੀ ਸੇਵਾ ਕਰੋ। ਸੋ ਇਹ ਪਖੰਡ ਆ। ਇਹ ਜਿਹੜਾ VVIP ਕਲਚਰ ਆ ਨਾ, ਇਹਨਾਂ ਦੇ ਧੌਣਾਂ 'ਚ ਜਿਹੜੇ ਕਿੱਲੇ ਪਹਿਲਾਂ ਇਹਨਾਂ ਨੇ ਆਪਣੇ ਆਪ ਹੀ ਸਰਕਾਰਾਂ ਦੇ ਵਿੱਚ ਪਾਏ ਆ, ਉਹ ਨਿਕਲਣੇ ਚਾਹੀਦੇ ਆ। ਇੱਕ ਜਿਹੜਾ ਮੰਤਰੀ ਆ, ਜੇ ਉਹ ਸਾਬਕਾ ਹੋ ਗਿਆ, ਉਹਦਾ ਜਿਹੜਾ ਰੁਤਬਾ ਵਾ ਉਹ ਲੋਕਲ ਨਾਗਰਿਕ ਦੇ ਬਰਾਬਰ ਦਾ। ਉਹ ਇੱਕ ਫਾਰਮਰ ਆ, ਇਹ ਨਾ ਭੁੱਲੇ। ਉਹ ਨੁਮਾਇੰਦਾ ਜਿੰਨਾ ਚਿਰ ਉਹਨਾਂ ਚਿਰ ਕਿੰਨਾ ਕੁਛ ਮਿਲਦਾ ਇਹਨਾਂ ਨੂੰ। 15-15 ਹਜ਼ਾਰ ਰੁਪਏ ਦਾ ਟੈਲੀਫੋਨ ਦਾ ਬਿੱਲ ਮਿਲਦਾ ਵਾ। ਆਹ ਕੁਹਾੜ ਵਰਗਿਆਂ ਦੀਆਂ ਗੱਡੀਆਂ ਨੇ ਚੱਲਣ ਦੇ ਰਿਕਾਰਡ ਤੋੜਤੇ ਸੀਗੇ। ਪਿਛਲੀਆਂ ਰਿਪੋਰਟਾਂ ਕੱਢ ਕੇ ਵੇਖ ਲਓ ਤੁਸੀਂ, ਅਕਾਲੀ ਦਲ ਦੀ ਸਰਕਾਰ ਵੇਲੇ ਦੀਆਂ, ਜਿਹੜੇ TADA ਲੈਂਦੇ ਆ, PA ਇਹਨਾਂ ਨੂੰ, TADA ਇਹਨਾਂ ਨੂੰ, ਡੀਜ਼ਲ ਇਹਨਾਂ ਨੂੰ, ਸਰਕਾਰੀ ਫਲੈਟ ਇਹਨਾਂ ਤੋਂ ਮਸਾਂ ਖਾਲੀ ਕਰਾਏ ਆ ਕਿ ਕੱਢ ਦਿਓ, ਨਿਕਲ ਜਾਓ। ਹਾਲੇ ਸਿਕਿਉਰਿਟੀ ਜਿਹੜੀ ਦਿੱਤੀ ਆ ਉਹਦਾ ਸ਼ੁਕਰਾਨਾ ਨਹੀਂ ਕਰ ਰਹੇ ਪੰਜਾਬ ਦੇ ਲੋਕਾਂ ਦਾ ਕਿ ਸ਼ੁਕਰ ਆ ਪੰਜਾਬ ਦੇ ਲੋਕੋ ਤੁਹਾਡੇ ਕਰਕੇ ਸਾਨੂੰ ਸਿਕਿਉਰਿਟੀ ਮਿਲੇ। ਉਲਟਾ ਜਿਹੜੀ ਖੋਈ ਗਈ ਆ ਉਹਨੂੰ ਹੀ ਚੀਕਾਂ ਮਾਰੀ ਜਾਂਦੇ, ਉਹਨੂੰ ਰੋਈ ਜਾਂਦੇ। ਸੋ ਪੋਲੀਟੀਕਲ ਰਿਫਾਰਮਸ ਹੋਣੇ ਚਾਹੀਦੇ ਆ ਕਿ ਜਿਹੜਾ ਬੰਦਾ ਜਿੱਤਿਆ ਚੋਣ ਉਹ ਲੋਕ ਨੁਮਾਇੰਦਾ ਵਾ, ਲੋਕਾਂ ਨੇ ਉਹਨੂੰ ਫਤਵਾ ਦਿੱਤਾ, ਉਹਨੂੰ ਜੋ ਪ੍ਰੋਟੋਕੋਲ ਦੇ ਮੁਤਾਬਕ ਜੋ ਮਿਲਦਾ ਉਹਨਾਂ ਚਿਰ ਮਿਲੇ। ਜਦੋਂ ਫਾਰਮਰ ਹੋ ਗਿਆ, ਕਿਸੇ ਪਾਸੇ ਨਹੀਂ ਹੈ, ਕਿਸੇ ਅਹੁਦੇ ਤੇ ਨਹੀਂ ਆ, ਤਾਂ ਉਸ ਤੋਂ ਬਾਅਦ ਉਹ ਤੋਂ ਸਾਰਾ ਕੁਝ ਵਾਪਸ ਲੈ ਕੇ ਉਹਨੂੰ ਕਿਹਾ ਵੀ ਤੂੰ ਆਪਦਾ ਪ੍ਰਬੰਧ ਕਰ। ਜੇ ਚੋਣਾਂ ਲੜਨੀਆਂ ਆਪਦਾ ਖਰਚਾ ਲੈ, ਪਾਰਟੀ ਚਲਾਉਣੀ ਹੈ ਚਲਾ, ਭਾਵੇਂ 2 ਚਲਾ ਲਾ। ਸੋ ਮਿਲਾਂਗੇ ਪੰਜਾਬੀ ਰੇਡੀਓ USA ਦੀ ਅਗਲੀ ਇੱਕ ਹੋਰ ਰਿਪੋਰਟ ਦੇ ਵਿੱਚ, ਸੁਣਾਵਾਂਗੇ ਤੁਹਾਨੂੰ ਹੋਰ ਵੀ ਚੀਕਾਂ ਸਾਡੇ ਸਿਆਸਤਦਾਨਾਂ ਦੀਆਂ। ਮੈਨੂੰ ਪ੍ਰਵੀਨ ਸ਼ਰਮਾ ਨੇ ਇੱਥੇ ਦੇ